ਅੱਛਾ ਯਾਰ, ਬੰਦੇ ਦੇ ਉੱਤੇ ਕੋਈ ਤੋਹਮਤ ਲੱਗ ਜਾਵੇ ਜਾਂ ਕੁਛ ਨੀਵੀਂ ਗੱਲ ਹੋ ਜਾਵੇ ਤੇ ਬੰਦਾ ਪਹਿਲਾ ਕੰਮ ਹੀ ਇਹ ਕਰਦਾ ਕਿ ਤੌਬਾ ਤੈਫ ਹੋ ਕੇ ਦਾੜੀ ਰੱਖ ਲੈਂਦਾ। ਲੋਕ ਫਿਰ ਉਹਨੂੰ ਹਾਜੀ ਸਮਝਣ ਲੱਗ ਪੈਂਦੇ ਨੇ, ਸ਼ਰੀਫ ਸਮਝਣ ਲੱਗ ਪੈਂਦੇ ਨੇ। ਤੇ ਔਰਤ ਜ਼ਾਤ ਵਾਸਤੇ ਇਹ ਬਹੁਤ ਵੱਡਾ ਅਲਮੀਆਂ ਕਿ ਅਗਰ ਉਹਦੇ ਉੱਤੇ ਕੋਈ ਤੋਹਮਤ ਲੱਗ ਜਾਂਦੀ ਆ, ਅੱਲਾਹ ਤਾਲਾ ਦੀ ਜ਼ਾਤ ਉਹਨੂੰ ਹਦਾਇਤ ਦੇ ਦਿੰਦੀ ਆ, ਉਹ ਨੇਕ ਰਾਹ ਤੇ ਆ ਜਾਂਦੀ ਆ ਤੇ ਉਹਨੂੰ ਲੋਕ ਨੇਕ ਰਾਹ ਤੇ ਨਹੀਂ ਸਮਝਦੇ, ਉਹਨੂੰ ਜਿਹੜਾ ਹੈਗਾ ਉਹ ਇੱਜ਼ਤ ਨਹੀਂ ਦਿੰਦੇ, ਉਹ 'ਤੇ ਯਕੀਨ ਹੀ ਨਹੀਂ ਕਰਦੇ। ਉਹ ਯਕੀਨ ਦਿਵਾਉਣ ਵਾਸਤੇ ਵਿਚਾਰੀ ਦਾੜੀ ਤਾਂ ਰੱਖ ਨਹੀਂ ਸਕਦੀ। ਦੂਸਰੀ ਗੱਲ ਇਹ ਆ ਕਿ ਜਦੋਂ ਕਿਸੇ ਵੀ ਕੌਮ ਦੇ ਨੌਜਵਾਨ ਚਮਚਾਗਿਰੀ ਤੇ ਉਤਰ ਆਉਣ ਨਾ, ਤੇ ਉਸ ਨਸਲਾਂ, ਉਹਨਾਂ ਦੀਆਂ ਨਸਲਾਂ ਦੇ ਵਿੱਚ ਫਿਰ ਟੀਪੂ ਸੁਲਤਾਨ ਨਹੀਂ ਜੰਮਦੇ, ਉਹ ਗੁਲਾਮ ਜੰਮਦੇ ਨੇ। ਤੇ ਤੀਸਰੀ ਗੱਲ ਜਿਹੜੀ ਹੈਗੀ ਆ, ਸਿਰ ਚੁੱਕ ਕੇ ਜੀਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸਿਰ ਝੁਕਾ ਕੇ ਅਗਰ ਜੀਏ ਨਾ, ਫਿਰ ਗੁਲਾਮੀ ਦੀ ਜ਼ਿੰਦਗੀ ਤੋਂ ਗੁਜ਼ਰ ਸਕਦੀ ਆ, ਖੈਰਾਤ ਤਾਂ ਮਿਲ ਸਕਦੀ ਆ, ਲੇਕਿਨ ਅਨਾ ਬਾਕੀ ਨਹੀਂ ਰਹਿੰਦੀ। ਹਾਲਾਤ ਦੇ ਨਾਲ ਮਰਦੇ ਦਮ ਤੱਕ ਲੜੋ, ਕਦੀ ਵੀ ਹਾਰ ਨਾ ਮੰਨੋ। ਅੱਲਾਹ ਤਾਲਾ ਦੀ ਜ਼ਾਤ ਬਿਹਤਰ ਅਸਬਾਬ ਪੈਦਾ ਕਰਨ ਵਾਲੀ ਆ, ਔਰ ਉਹ ਬਿਹਤਰ ਅਸਬਾਬ ਪੈਦਾ ਕਰਦੀ ਆ, ਰਿਜ਼ਕ ਦੇ ਵਿੱਚ ਬਰਕਤ ਪੈਦਾ ਕਰਦੀ ਆ। ਅੱਲਾਹ ਖੁਸ਼ ਰੱਖੇ। ਮੇਰੀਆਂ 3-4 ਗੱਲਾਂ ਸਾਨੂੰ ਚੰਗੀਆਂ ਲੱਗੀਆਂ ਹੋਣ ਤੇ ਇਹਨਾਂ ਨੂੰ ਅੱਗੇ ਸ਼ੇਅਰ ਕਰ ਦਿਆ ਜੇ। YouTube ਤੇ ਮੇਰਾ ਚੈਨਲ ਪੰਜਾਬੀ ਡੇਰਾ 1, ਉਹਨੂੰ ਵੇਖ ਲਿਆ ਕਰੋ, ਉਹਨੂੰ ਸਬਸਕ੍ਰਾਈਬ ਕਰ ਦਿਆ ਕਰੋ। ਅੱਲਾਹ ਆਬਾਦ ਰੱਖੇ, ਹੱਸਦੇ ਵਸਦੇ ਰਹੋ। ਅੱਲਾਹ ਹਾਫਿਜ਼।